ਚਾਈਨਾ ਨੇ ਫੋਰਸਫੁਲੀ ਕਿਹਾ ਕਿ ਵੀ ਅਸੀਂ ਆਪਣੀ ਸੋਵਰਨਿਟੀ ਦੀ ਰੱਖਿਆ ਕਰਨੀ ਜਾਣਦੇ ਹਾਂ ਔਰ ਅਸੀਂ ਕਿਸੇ ਦੀ ਵੀ ਕਦੇ 1 ਇੰਚ ਜ਼ਮੀਨ ਵੀ ਆਕੂਪਾਈ ਨਹੀਂ ਕੀਤੀ। ਇਹਦੇ ਤੋਂ ਇੰਡੀਆ ਅੰਦਾਜ਼ਾ ਲਾ ਲੇ ਕਿ ਅਮਰੀਕਾ ਕਿੰਨਾ ਕੁ ਇੰਪੋਰਟੈਂਟ ਸਮਝਦਾ ਇੰਡੀਆ ਨੂੰ, ਜਾਂ ਇੰਡੀਆ ਨੇ ਜਿਵੇਂ ਇਹਨਾਂ ਦੀ ਕੱਛ 'ਚ ਵੜੇ ਨੇ ਆ ਕੇ ਕਿ ਜੀ ਸਾਡੇ ਹਕੂਕ ਮਹਿਫੂਜ਼ ਹੋਣਗੇ, ਕਿੰਨੇ ਕੁ ਮਹਿਫੂਜ਼ ਹੋਣਗੇ। ਤੇ ਅਮਰੀਕਾ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਜਿੱਥੇ ਵੀ ਅਮਰੀਕਨ ਸਿਟੀਜ਼ਨ ਗਿਆ, ਜੇ ਉਸ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹ ਉਹਨੂੰ ਰੈਸਕਿਊ ਕਰ ਸਕੇ ਸੇਫਲੀ। ਜੇ ਉਸ ਦੇ ਉੱਤੇ ਕੋਈ ਧੱਕਾ ਹੁੰਦਾ ਹੈ ਤੇ ਅਮਰੀਕਨ ਪਾਸਪੋਰਟ ਦੀ ਇੱਕ ਅਹਿਮੀਅਤ ਹੈ। ਅਮਰੀਕਨ ਸਿਟੀਜ਼ਨ ਹੋਣ ਦਾ ਮਤਲਬ ਹੈ ਅਮਰੀਕਾ ਇਸ ਮੁੱਦੇ ਦੇ ਉੱਤੇ ਜੰਗ ਤੱਕ ਜਾ ਸਕਦਾ ਹੈ ਜੇ ਉਹਦੇ ਸਿਟੀਜ਼ਨਸ ਦੇ ਨਾਲ ਕੋਈ ਧੱਕਾ ਹੁੰਦਾ ਹੈ। Do not travel to India-Pakistan border. Exercise caution due to crime and terrorism. US updates travel advisory to citizens. US has issued a level 2 and a level 3 travel advisories for India and Pakistan, ਦੋਨਾਂ ਦੇ ਲਈ respectively, saying while American citizens are urged to reconsider travel to Pakistan due to terrorism and sectarian violence, those going to India must exercise increased caution due to crime and terrorism. Viewers, welcome back on our program. So viewers, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਅਮਰੀਕਨ ਸ਼ਹਿਰੀਆਂ ਨੂੰ ਦਿੱਤੀ ਟਰੈਵਲ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਸਰਹੱਦ ਦੇ ਨੇੜੇ ਜਿਹੜੇ ਉਹ ਨਾ ਜਾਣ, ਕਿਉਂਕਿ ਇਹਨਾਂ ਮੁਲਕਾਂ ਵਿੱਚ ਦਹਿਸ਼ਤਗਰਦੀ, ਹਿੰਸਾ ਅਤੇ ਕ੍ਰਾਈਮ ਬਹੁਤ ਜ਼ਿਆਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰ ਹੈ? ਦੇਖੋ, ਅਮਰੀਕਾ ਦੀ ਵੀ ਜਦੋਂ ਅਸੀਂ ਸਾਊਥ ਏਸ਼ੀਆ ਨਾਲ ਰਿਲੇਟਡ ਪੋਲਿਟਿਕਸ ਜਾਂ ਪਾਲਿਸੀ ਦੇਖਦੇ ਹਾਂ, ਖਾਸ ਤੌਰ ਤੇ ਇੰਡੀਆ ਦੇ ਹਵਾਲੇ ਨਾਲ, ਤੇ ਕੁਝ ਗੱਲਾਂ ਜਿਹੜੀਆਂ ਨੇ ਉਹ ਇੰਨੀਆਂ ਕੰਟਰਾਡਿਕਟਰੀ ਨੇ ਕਿ ਜਿਨ੍ਹਾਂ ਦੇ ਉੱਤੇ ਲੱਗਦਾ ਹੈ ਕਿ ਵੀ ਇਹ ਖੁਦ ਹੀ ਇੰਨੇ ਕਨਫਿਊਜ਼ਡ ਨੇ। ਹੁਣ ਅਮਰੀਕਾ ਦਾ US ਸਰਫ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜੀ, ਉਹ ਰਿਕਮੈਂਡ ਕਰਦਾ, ਹਰ ਸਾਲ ਉਹਨਾਂ ਦੀ ਰਿਪੋਰਟ ਹੁੰਦੀ ਹੈ ਔਰ ਉਹਨਾਂ ਨੇ ਇੰਡੀਆ ਦੇ ਵਿੱਚ ਜਿਵੇਂ ਮਾਈਨੋਰਿਟੀਜ਼ ਦੇ ਰਿਲੀਜੀਅਸ ਰਾਈਟਸ ਕੁਚਲੇ ਜਾ ਰਹੇ ਨੇ, ਧਾਰਮਿਕ ਆਜ਼ਾਦੀਆਂ ਦੇ ਉੱਤੇ ਪਾਬੰਦੀਆਂ ਨੇ, ਉਸ ਤੇ ਆਧਾਰਿਤ ਆਪਣੀ ਰਿਪੋਰਟ 'ਚ ਉਹਨਾਂ ਨੇ ਕਿਹਾ ਕਿ ਇੰਡੀਆ ਨੂੰ ਰੈੱਡ ਲਿਸਟ ਦੇ ਵਿੱਚ ਪਾ ਦਿੱਤਾ ਜਾਏ, ਜਿਹਦੇ ਲਈ ਟਰਮ ਯੂਜ਼ ਹੁੰਦੀ ਹੈ ਕੰਟਰੀ ਆਫ ਪਾਰਟਿਕੂਲਰ ਕੰਸਰਨ, ਜਿਹਦੇ 'ਚ ਉਹਨਾਂ ਨੇ ਕੁਝ ਮੁਲਕਾਂ ਨੂੰ ਪਾਇਆ ਹੋਇਆ ਕਿ ਇੰਡੀਆ ਨੂੰ ਇਸ ਲਿਸਟ ਦੇ ਵਿੱਚ ਪਾਇਆ ਜਾਏ ਕਿਉਂਕਿ ਉੱਥੇ ਧਾਰਮਿਕ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ। ਹੁਣ ਅੱਜ ਸਟੇਟ ਡਿਪਾਰਟਮੈਂਟ ਨੇ, ਜਿਹੜੀ ਜ਼ਾਹਰ ਹੈ ਫੋਰਨ ਅਫੇਅਰਸ ਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ, ਉਹਨਾਂ ਨੇ US ਸਰਫ ਦੀ ਇਸ ਰਿਕਮੈਂਡੇਸ਼ਨ ਨੂੰ ਤਰਕ ਕਰਕੇ ਪਾਸੇ ਰੱਖ ਕੇ ਇੰਡੀਆ ਨੂੰ ਉਸ ਲਿਸਟ ਦੇ ਵਿੱਚ ਨਹੀਂ ਪਾਇਆ, ਜਦੋਂ ਕਿ ਸਾਊਦੀ ਅਰੇਬੀਆ, ਪਾਕਿਸਤਾਨ, ਨਾਰਥ ਕੋਰੀਆ, ਇਸ ਕਿਸਮ ਦੇ ਜਿਹੜੇ ਨੇ 6-7 ਮੁਲਕ ਉਹ ਉਹਦੇ 'ਚ ਪਾਏ ਹੋਏ ਨੇ। ਹੁਣ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਵੀ ਉੱਥੇ, ਕਿਉਂਕਿ ਜਦੋਂ US ਸਰਫ ਉਹਨਾਂ ਦਾ ਆਪਣਾ ਕਮਿਸ਼ਨ ਹੈ, ਸਰਕਾਰੀ ਕਮਿਸ਼ਨ ਹੈ, ਹਾਫ ਸਰਕਾਰੀ, ਦੋਨੋਂ ਹੀ ਡੈਮੋਕ੍ਰੈਟਿਕ ਔਰ ਰਿਪਬਲਿਕਨ ਪਾਰਟੀਆਂ ਦੇ ਨੁਮਾਇੰਦੇ ਉਹਦੇ 'ਚ ਸ਼ਾਮਲ ਨੇ। ਹੁਣ ਇੱਕ ਪਾਸੇ ਤਾਂ ਇਹ ਇੰਡੀਆ ਦੀ ਫੇਵਰ ਕਰ ਰਹੇ ਨੇ ਕਿ ਜੀ ਉਹਨੂੰ ਇਹਦੇ 'ਚ ਨਹੀਂ ਰੱਖਿਆ। ਹੁਣ ਦੂਸਰੇ ਪਾਸੇ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਆਲਮੋਸਟ 3.5 ਘੰਟੇ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਮੀਟਿੰਗ ਚਾਈਨਾ ਦੇ ਸ਼ੀ ਜਿਨਪਿੰਗ ਨਾਲ ਵਰਚੁਅਲ ਮੀਟਿੰਗ ਹੋਈ। ਹੁਣ ਉਹਦੇ 'ਚ ਤਾਈਵਾਨ ਡਿਸਕਸ ਹੋਇਆ ਮੇਨਲੀ, ਜਿਵੇਂ ਚੀਨ ਨੇ ਵਾਰਨ ਕੀਤਾ ਅਮਰੀਕਾ ਨੂੰ ਕਿ ਵੀ ਅੱਗ ਨਾਲ ਨਾ ਖੇਡੋ ਔਰ ਇਹ ਸਾਰਿਆਂ ਨੂੰ, ਔਰ ਉਹਦੇ ਤੋਂ ਵੀ ਅਮਰੀਕਾ ਨੇ ਬੈਕਫੁੱਟ ਤੇ ਚਲੇ ਗਏ ਕਿ ਜੀ ਅਸੀਂ ਤਾਂ ਕਦੇ ਆਜ਼ਾਦੀ ਉਹਨਾਂ ਦੀ ਹਮਾਇਤ ਨਹੀਂ ਕਰਦੇ, ਉਹਨਾਂ ਨੇ ਦੇਖਣਾ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਪਰ ਇਹ ਵੀ ਨਹੀਂ ਅਮਰੀਕਾ ਨੇ ਕਿਹਾ ਜੀ ਕਿ ਅਸੀਂ ਵਿੱਚ ਜੰਪ ਇਨ ਕਰਾਂਗੇ। ਔਰ ਇਸ ਤੋਂ ਬਾਅਦ ਇਹ ਵੀ ਹੋਇਆ ਵੀ ਚਾਈਨਾ ਔਰ ਅਮਰੀਕਾ ਨੇ ਜਿਹੜਾ ਇੱਕ ਦੂਸਰੇ ਦੇ ਮੀਡੀਆ ਨਾਲ ਕੰਸਰਨ ਲੋਕ ਬਾਹਰ ਕੱਢੇ ਹੋਏ ਸੀ, ਉਹਨਾਂ ਨੂੰ ਈਜ਼ ਆਊਟ ਕੀਤਾ ਉਸ ਰਿਲੇਸ਼ਨਸ਼ਿਪ, ਯਾਨੀ ਉਹਦੇ 'ਚ ਇਹਨਾਂ ਦੇ ਵੀ ਹੁਣ ਮੀਡੀਆ ਵਾਲਿਆਂ ਨੂੰ ਆਜ਼ਾਦੀ ਨਾਲ ਜਾਣ ਦਾ ਮੌਕਾ ਮਿਲੇਗਾ, ਦੂਜਿਆਂ ਨੂੰ ਵੀ ਮਿਲੇਗਾ, ਜਿਹੜੀ ਪਾਰਟਿਕੂਲਰਲੀ ਇੰਪੋਰਟੈਂਟ ਗੱਲ ਹੈ। ਔਰ ਇਸੇ ਹਵਾਲੇ ਨਾਲ ਬਾਕੀ ਵੀ ਉਹਨਾਂ ਦੇ ਇਸ਼ੂ ਹੋਏ, ਲੇਕਿਨ ਕਿਤੇ ਵੀ ਅਸੀਂ ਇਸ ਰਿਪੋਰਟਿੰਗ 'ਚ ਨਹੀਂ ਦੇਖਿਆ 3.5 ਘੰਟੇ ਦੀ ਇਸ ਮੀਟਿੰਗ 'ਚ, ਜਿਹੜੀ ਹਫ਼ਤਾ ਪਹਿਲਾਂ ਪੈਂਟਾਗਨ ਦੀ ਇੱਕ ਰਿਪੋਰਟ 10 ਦਿਨ ਪਹਿਲਾਂ ਸੀ ਕਿ ਜੀ ਚਾਈਨਾ ਐਗਰੈਸਿਵ ਹੋਇਆ, ਅਰੁਣਾਚਲ 'ਚ ਉਹਨਾਂ ਨੇ ਇੱਕ ਜਿਹੜਾ ਇੰਡੀਅਨ ਆਕੂਪਾਈਡ ਵਿਲੇਜ ਨੂੰ ਕੰਟਰੋਲ ਕਰਕੇ ਉਹਨੂੰ ਐਕਸਟਰਾ ਡਿਵੈਲਪ ਕੀਤਾ ਹੈ। ਔਰ ਇਸ ਸਾਰਿਆਂ ਨੂੰ ਇਸ 3.5 ਘੰਟੇ ਦੀ ਮੀਟਿੰਗ 'ਚ ਇੰਡੀਆ ਡਿਸਕਸ ਨਹੀਂ ਹੋਇਆ ਬਿਲਕੁਲ ਵੀ। ਹਾਲਾਂ ਕੰਟਰੇਰੀ ਟੂ ਦੈਟ
ਚਾਈਨਾ ਨੇ ਫੋਰਸਫੁਲੀ ਕਿਹਾ ਕਿ ਵੀ ਅਸੀਂ ਆਪਣੀ ਸੋਵਰਨਿਟੀ ਦੀ ਰੱਖਿਆ ਕਰਨੀ ਜਾਣਦੇ ਹਾਂ ਔਰ ਅਸੀਂ ਕਿਸੇ ਦੀ ਵੀ ਕਦੇ 1 ਇੰਚ ਜ਼ਮੀਨ ਵੀ ਆਕੂਪਾਈ ਨਹੀਂ ਕੀਤੀ। ਹੁਣ ਜੇ ਅਮਰੀਕਾ ਦੀ ਜਿਸ ਬੇਸ ਤੇ ਇੰਡੀਆ ਆ ਕੇ ਅਮਰੀਕਾ ਦੀ ਕੱਛ 'ਚ ਵੜਿਆ, ਜੇ ਕੰਸਿਸਟੈਂਟ ਪਾਲਿਸੀ ਹੁੰਦੀ ਤੇ ਜੇ ਆਪਣੀ ਜਿਹੜੀ ਪੈਂਟਾਗਨ ਦੀ ਜਾਂ ਉਹਨਾਂ ਦੇ ਅਦਰਵਾਈਜ਼ ਕਾਂਗਰਸ ਰਿਸਰਚ ਇੰਸਟੀਚਿਊਟ ਦੇ ਜਿਹੜੇ ਰਿਪੋਰਟਾਂ ਨੇ ਉਹਨਾਂ ਦੇ ਬੇਸ ਤਾਂ ਬਾਈਡਨ ਕਹਿੰਦਾ ਕਿ ਜੀ ਤੁਸੀਂ ਤਾਂ ਜਿਹੜਾ ਉਹ ਡੈਪਸੋਂਗ ਹੋਏ, ਪੈਂਗੋਂਗ ਸੋ ਲੇਕ ਹੋਏ, ਇਹ ਸਾਰੇ ਏਰੀਆ ਦੇ ਵਿੱਚ ਤੋਂ ਡੋਕਲਾਮ ਹੋਏ, ਤੁਸੀਂ ਆਕੂਪਾਈ ਕੀਤਾ ਉਹਨੂੰ। ਹੁਣ ਚੀਨ ਕਹਿ ਰਿਹਾ ਫੋਰਸਫੁਲੀ ਕਿ ਵੀ ਜੀ ਅਸੀਂ ਜਿਹੜਾ ਉਹ 1 ਇੰਚ ਕਿਸੇ ਦੇ ਨਹੀਂ, ਔਰ ਈਵਨ ਇੰਡੀਆ ਦਾ ਮੈਂਸ਼ਨ ਵੀ ਨਹੀਂ ਹੁੰਦਾ ਉਸ ਡਿਸਕਸ਼ਨ ਦੇ ਵਿੱਚ। ਇਹਦੇ ਤੋਂ ਇੰਡੀਆ ਅੰਦਾਜ਼ਾ ਲਾ ਲੇ ਕਿ ਅਮਰੀਕਾ ਕਿੰਨਾ ਕੁ ਇੰਪੋਰਟੈਂਟ ਸਮਝਦਾ ਇੰਡੀਆ ਨੂੰ, ਜਾਂ ਇੰਡੀਆ ਨੇ ਜਿਵੇਂ ਇਹਨਾਂ ਦੀ ਕੱਛ 'ਚ ਵੜੇ ਨੇ ਆ ਕੇ ਕਿ ਜੀ ਸਾਡੇ ਹਕੂਕ ਮਹਿਫੂਜ਼ ਹੋਣਗੇ, ਕਿੰਨੇ ਕੁ ਮਹਿਫੂਜ਼ ਹੋਣਗੇ। ਔਰ ਹੁਣ ਇਹ ਜਿਹੜੀ ਟਰੈਵਲ ਐਡਵਾਈਜ਼ਰੀ ਪਾਕਿਸਤਾਨ ਨੂੰ ਤਾਂ ਆਲਰੇਡੀ ਅਮਰੀਕਾ ਨੇ 9/11 ਤੋਂ ਬਾਅਦ ਔਰ ਖਾਸ ਤੌਰ ਤੇ 2011 ਤੋਂ ਬਾਅਦ ਜਦੋਂ ਕਿ ਉਸਾਮਾ ਮਾਰਿਆ ਜਾਂਦਾ ਪਾਕਿਸਤਾਨ ਦੇ ਵਿੱਚ, ਉਸ ਤੋਂ ਬਾਅਦ ਉਹ ਤਾਂ ਲਾਈਕ ਇੱਕ ਅਨਟੱਚੇਬਲ ਟ੍ਰੀਟ ਕਰਦੇ ਨੇ, ਨੈਗੇਟਿਵਿਟੀ ਦੂਜੇ ਤੀਜੇ ਉਹਨਾਂ ਦੀ ਜਿਹੜੀ ਹੈ ਡਿਵੈਲਪਮੈਂਟਲ ਏਡ ਦੂਜੇ ਕਈਆਂ ਤੇ ਬਲੌਕੇਟ ਲਾਇਆ ਔਰ ਅਜੇ ਵੀ ਉਹ ਤਲਵਾਰ ਲਟਕਾਈ ਹੋਈ ਹੈ ਉਹਦੀ ਫਾਈਨੈਂਸ਼ੀਅਲ ਟਾਸਕ ਫੋਰਸ ਕਮੇਟੀ ਦੀ, ਜਿਹੜੀ IMF ਦੀ ਕਮੇਟੀ ਹੈ ਕਿ ਭਾਈ ਉਹ $2 ਬਿਲੀਅਨ ਦੇਣਾ, ਉਹਨਾਂ ਦੇ ਨੱਕ ਰਗੜਾਉਣ ਤੱਕ ਜਾ ਰਹੇ ਨੇ। ਸੋ ਪਾਕਿਸਤਾਨ ਬਾਰੇ ਅਮਰੀਕਾ ਦੀ US ਸਰਫ ਰਿਪੋਰਟ ਨੇ ਕੀ ਕਿਹਾ, ਉਹਨਾਂ ਦੇ ਸਟੇਟ ਡਿਪਾਰਟਮੈਂਟ ਨੇ ਕੀ ਕਿਹਾ, ਉਹਨਾਂ ਦੇ ਸੈਨੇਟਰਸ ਨੇ ਕੀ, ਉਹ ਮਾਨੇ ਨਹੀਂ ਰੱਖਦਾ, ਉਹ ਤਾਂ ਨਜ਼ਰ ਹੀ ਆ ਰਿਹਾ ਵੀ। ਲੇਕਿਨ ਜਿਹੜੇ ਭਾਰਤ ਨੂੰ ਇਹ ਲੱਗਦਾ ਹੈ ਕਿ ਜੀ ਅਸੀਂ ਸਾਹਿਬ ਦੇ ਨਾਲ ਹੱਥ ਮਿਲਾ ਕੇ ਖਾਸ ਹੋ ਗਏ ਹਾਂ। ਹੁਣ ਜਿਹੜੀ ਟਰੈਵਲ ਐਡਵਾਈਜ਼ਰੀ ਹੁੰਦੀ ਹੈ ਇਹ ਆਪਣੇ ਸ਼ਹਿਰੀਆਂ ਲਈ ਹੁੰਦੀ ਹੈ ਕਿ ਵੀ ਜਦੋਂ ਤੁਸੀਂ ਉਹ ਦੁਨੀਆ ਭਰ ਦੇ ਦੇਸ਼ਾਂ ਦੇ ਮੁਲਕਾਂ ਦੇ ਹਵਾਲੇ ਨਾਲ ਇਸ਼ੂ ਹੁੰਦੀ ਹੈ, ਕਿਉਂਕਿ ਉਹ ਉਹਨਾਂ ਦੀ ਇਨਰ ਅਸੈਸਮੈਂਟ ਹੁੰਦੀ ਹੈ ਆਪਣੀਆਂ ਰਿਪੋਰਟਾਂ ਦੇ ਆਧਾਰਿਤ ਕਿ ਉੱਥੇ ਕਿੰਨੀ ਕੁ ਸੇਫਟੀ ਹੈ, ਕਿਹੜੇ ਉਹਦੇ 'ਚ ਚੈਲੰਜਸ ਹੋ ਸਕਦੇ ਨੇ। ਕਿਉਂਕਿ ਅਮਰੀਕਾ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਜਿੱਥੇ ਵੀ ਅਮਰੀਕਨ ਸਿਟੀਜ਼ਨ ਗਿਆ, ਜੇ ਉਸ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹ ਉਹਨੂੰ ਰੈਸਕਿਊ ਕਰ ਸਕੇ ਸੇਫਲੀ। ਜੇ ਉਸ ਦੇ ਉੱਤੇ ਕੋਈ ਧੱਕਾ ਹੁੰਦਾ ਹੈ ਤੇ ਅਮਰੀਕਨ ਪਾਸਪੋਰਟ ਦੀ ਇੱਕ ਅਹਿਮੀਅਤ ਹੈ। ਅਮਰੀਕਨ ਸਿਟੀਜ਼ਨ ਹੋਣ ਦਾ ਮਤਲਬ ਹੈ ਅਮਰੀਕਾ ਇਸ ਮੁੱਦੇ ਦੇ ਉੱਤੇ ਜੰਗ ਤੱਕ ਜਾ ਸਕਦਾ ਜੇ ਉਹਦੇ ਸਿਟੀਜ਼ਨਸ ਦੇ ਨਾਲ ਕੋਈ ਧੱਕਾ ਹੁੰਦਾ। ਲੇਕਿਨ ਉਹ ਇਹ ਵੀ ਇਸ ਗੱਲ ਨੂੰ ਵੀ ਯਕੀਨੀ ਬਣਾਉਂਦੇ ਨੇ ਕਿ ਵੀ ਉਹ ਐਨੂਅਲ ਆਪਣੀ ਐਡਵਾਈਜ਼ਰੀ ਟਾਈਮ ਟੂ ਟਾਈਮ ਕਿ ਜਦੋਂ ਜਿਨ੍ਹਾਂ ਨੇ ਟਰੈਵਲ ਕਰਨਾ ਉਸ ਖਿੱਤੇ ਦੇ ਵਿੱਚ ਉਹਨਾਂ ਨੂੰ ਵੀ ਦੱਸਦੇ ਨੇ ਕਿ ਭਾਈ ਉੱਥੇ ਆਹ ਕੰਮ ਤੁਸੀਂ ਆਪਣੇ ਰਿਸਕ ਤੇ ਕਰੋਗੇ। ਔਰ ਇਹਨਾਂ ਦੀ ਆਪਣੀ ਮੀਡੀਆ ਦੀ, ਇੰਡੀਅਨ ਮੀਡੀਆ ਦੀ ਖਬਰ ਹੈ, do not travel to India-Pakistan border, exercise caution due to crime and terrorism, US updates travel advisory to citizens। ਕਿ ਭਾਈ ਇਹ ਇੰਡੀਆ ਪਾਕਿਸਤਾਨ ਮਤ ਜਾਓ ਬਾਰਡਰ ਦੇ ਉੱਤੇ, ਔਰ ਇਹਨਾਂ ਥਾਵਾਂ ਦੇ ਉੱਤੇ ਕ੍ਰਾਈਮ ਜਿਹੜਾ ਅਪਰਾਧ ਹੈ, ਜੁਰਮ ਔਰ ਟੈਰਰਿਜ਼ਮ, ਦਹਿਸ਼ਤਗਰਦੀ ਬਹੁਤ ਜ਼ਿਆਦਾ। ਜੇ ਤਾਂ ਕੱਲੀ ਪਾਕਿਸਤਾਨ ਦੇ ਹਵਾਲੇ ਨਾਲ ਹੁੰਦਾ ਫਿਰ ਤਾਂ ਸਮਝ ਆ ਸਕਦਾ ਸੀ। ਹੁਣ ਇਹ ਖਬਰ ਹੈ US has issued a level 2 and a level 3 travel advisories for India and Pakistan, ਦੋਨਾਂ ਦੇ ਲਈ respectively, saying while American citizens are urged to reconsider travel to Pakistan due to terrorism and sectarian violence, those going to India must exercise increased caution due to crime and terrorism। ਚਲੋ ਪਾਕਿਸਤਾਨ ਦਾ ਤਾਂ ਛੱਡ ਹੀ ਦਿਓ, ਉਹ ਤਾਂ ਪਹਿਲਾਂ ਹੀ ਉਹਨਾਂ ਨੇ ਕਿਹੜਾ ਇਹਨਾਂ ਨੇ ਫੁੱਲ ਪਾਏ ਹੋਏ ਨੇ ਉਹਨਾਂ ਨੂੰ, ਪਰ ਉਹ ਇੰਡੀਆ ਬਾਰੇ ਵੀ ਉਹਨਾਂ ਦੀ ਹਦਾਇਤ ਹੈ ਕਿ ਉੱਥੇ ਜਾਣ ਤੋਂ ਪਹਿਲਾਂ ਖਬਰਦਾਰ ਹੋਵੋ, ਉੱਥੇ ਬਹੁਤ ਜ਼ਿਆਦਾ ਜੁਰਮ ਹੈ ਔਰ ਦਹਿਸ਼ਤਗਰਦੀ ਹੈ। ਜਿਹੜੇ 15 ਨਵੰਬਰ ਨੂੰ ਇੰਡੀਆ ਲਈ ਜਿਹੜੀ ਐਡਵਾਈਜ਼ਰੀ ਹੈ, US ਸਟੇਟ ਡਿਪਾਰਟਮੈਂਟ urged US citizens not to travel to Jammu and Kashmir due to terrorism and civil unrest and within 10 kilometers of India-Pakistan border due to potential for armed conflict। ਹੁਣ ਇਹ ਬੜਾ ਖਤਰਨਾਕ ਹੈ ਕਿ ਵੀ 10 ਮੀਲ ਦੇ ਏਰੀਆ 'ਚ ਦੋਨਾਂ ਸਾਈਡਾਂ ਦੇ ਬਾਰਡਰ ਤੇ ਮਤ ਜਾਓ, ਕਿਉਂਕਿ ਉੱਥੇ ਕਿਸੇ ਵੇਲੇ ਵੀ ਜਿਹੜਾ ਹਥਿਆਰਬੰਦ ਟਕਰਾਅ ਹੋ ਸਕਦਾ ਹੈ। ਇਹਦਾ ਮਤਲਬ ਵੀ ਬੇਸ਼ੱਕ ਕਹਿਣ ਨੂੰ ਜਿਹੜਾ ਦੋਨੋਂ ਪਾਸੇ LOC ਦੇ ਉੱਤੇ ਸੀਜ਼ ਫਾਇਰ ਹੈ, ਪਰ ਅਮਰੀਕਾ ਦੀ ਵਾਰਨਿੰਗ ਹੈ ਕਿ 10 ਮੀਲ ਦੇ ਏਰੀਆ ਦੇ ਵਿੱਚ। ਫਿਰ ਉਹਨਾਂ ਨੇ ਇੰਡੀਆ ਦਾ ਜਿਹੜੀ ਪਿਕਚਰ ਦਿੱਤੀ ਹੈ ਉਹ ਤੋਂ ਅੰਦਾਜ਼ਾ ਲਾਓ ਵੀ ਇੰਡੀਆ ਨੂੰ ਇਹ ਕਿਵੇਂ ਐਵੈਲੂਏਟ ਕਰਦੇ ਨੇ। ਇੰਡੀਅਨ ਅਥਾਰਟੀਜ਼ ਰਿਪੋਰਟ ਰੇਪ is one of the fastest growing crimes in India
violent crimes such as sexual assault has occurred at tourist sites and in other locations. ਉਹਨਾਂ ਨੇ ਕਿਹਾ ਵੀ ਇੰਡੀਆ ਦੀਆਂ ਆਪਣੀਆਂ ਸਰਕਾਰੀ ਰਿਪੋਰਟਸ ਨੇ ਕਿ ਜਬਰ ਜਨਾਹ, ਬਲਾਤਕਾਰ, ਰੇਪ ਜਿਹੜਾ ਉਹ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਕ੍ਰਾਈਮ ਹੈ ਇੰਡੀਆ 'ਚ। ਲੈ ਲਓ ਦੁਨੀਆ ਦੀ ਵੱਡੀ ਜਮਹੂਰੀਅਤ। ਔਰ ਵਾਇਲੈਂਟ ਕ੍ਰਾਈਮ ਸੱਚ ਐਜ਼ ਸੈਕਸ਼ੂਅਲ ਅਸਾਲਟ ਉਹ ਵੀ ਉਸ ਦਾ ਹੀ ਹਿੱਸਾ ਹੈ। ਇਹ ਟੂਰਿਸਟ ਸਾਈਟਸ ਦੇ ਉੱਤੇ, ਕਿਉਂਕਿ ਬਾਹਰਲੇ ਅਮਰੀਕਨਾਂ ਨੇ ਉੱਥੇ ਕੋਈ ਨੌਕਰੀ ਕਰਨ ਤੇ ਨਹੀਂ ਜਾਣਾ, ਟੂਰਿਜ਼ਮ ਲਈ ਜਾਣਾ ਹੈ, ਟੂਰਿਸਟ ਦੇ ਤੌਰ ਤੇ। ਉਹਨਾਂ ਨੇ ਕਿਹਾ ਕਿ ਵੀ ਇਹ ਆਲਰੇਡੀ ਟੂਰਿਸਟ ਸਾਈਟਸ ਦੇ ਉੱਤੇ ਇਸ ਕਿਸਮ ਦੇ ਵਾਕਿਆ ਹੋਏ ਨੇ। ਫਿਰ ਉਹਨਾਂ ਨੇ ਕਿਹਾ ਕਿ ਟੈਰਰਿਸਟ ਮੇ ਅਟੈਕ ਵਿਦ ਲਿਟਲ ਔਰ ਨੋ ਵਾਰਨਿੰਗ ਟਾਰਗੇਟਿੰਗ ਟੂਰਿਸਟ ਲੋਕੇਸ਼ਨਸ, ਟਰਾਂਸਪੋਰਟੇਸ਼ਨ ਹਬਸ, ਮਾਰਕੀਟਸ, ਸ਼ਾਪਿੰਗ ਮਾਲਸ ਐਂਡ ਗਵਰਨਮੈਂਟ ਫੈਸਿਲਿਟੀਜ਼। ਹੁਣ ਇਹਦਾ ਮਤਲਬ ਇਹ ਹੈ ਕਿ ਟੈਰਰਿਜ਼ਮ ਫਰੀ ਤਾਂ ਇੰਡੀਆ ਵੀ ਨਹੀਂ ਹੈ ਅਮਰੀਕਾ ਦੀਆਂ ਨਜ਼ਰਾਂ 'ਚ। ਉਹਨਾਂ ਨੇ ਕਿਹਾ ਜਿਹੜੇ ਦਹਿਸ਼ਤਗਰਦ ਨੇ ਉਹ ਇਹਨਾਂ ਲੋਕੇਸ਼ਨਾਂ ਤੇ ਟੂਰਿਸਟਾਂ ਦੀਆਂ ਮਾਰਕੀਟਸ ਦੇ ਵਿੱਚ, ਸ਼ਾਪਿੰਗ ਮਾਲ 'ਚ ਹਮਲਾ ਕਰ ਸਕਦੇ ਨੇ। ਔਰ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਲਿਮਿਟਿਡ ਐਬਿਲਿਟੀ ਹੈ। The US government has limited ability to provide emergency services to US citizens in rural areas from eastern Maharashtra and northern Telangana through West Bengal, as US government employees must obtain special authorization to travel to these areas। ਉਹਨਾਂ ਨੇ ਹੁਣ ਇਹ ਨਹੀਂ ਹੈ ਵੀ ਕੱਲਾ ਬਾਰਡਰ ਏਰੀਆ ਇੰਡੀਆ ਪਾਕਿਸਤਾਨ ਦਾ ਜਾਂ ਜੰਮੂ ਕਸ਼ਮੀਰ ਜਿਹਦਾ ਪਹਿਲਾਂ ਮੈਂਸ਼ਨ ਹੈ, ਈਵਨ ਉਹਨਾਂ ਨੇ ਵੈਸਟ ਬੰਗਾਲ ਔਰ ਮਹਾਰਾਸ਼ਟਰ ਉਹਨਾਂ ਨੇ ਕਿਹਾ ਕਿ ਵੀ ਉੱਥੇ ਤੱਕ ਅਸੀਂ ਪਹੁੰਚ ਨਹੀਂ ਕਰ ਸਕਦੇ। ਔਰ ਇਹ ਜਿਹੜਾ ਇਸ ਤੋਂ ਤੁਸੀਂ ਜਿਹੜਾ ਖਬਰਦਾਰ ਰਹੋ। ਔਰ ਇਸ ਸਾਰੇ ਚੋਂ ਅਸੀਂ ਸਮਝਦੇ ਹਾਂ ਕਿ ਵੀ ਅੱਗੇ ਉਹਨਾਂ ਦਾ ਵੇਰਵਾ ਹੈ ਕਿ ਵੀ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਡਿਟੀਰੀਓਰੇਟ ਹੋ ਰਹੇ ਨੇ। ਹੁਣ ਇਹਦੇ ਚੱਲਦੇ ਆ ਇੰਡੀਆ ਦੇ ਹਾਕਮ ਜਿਹੜੇ ਇਹ ਦੇਖ ਸਕਦੇ ਨੇ ਕਿ ਉਹਨਾਂ ਦੇ ਮੁਲਕ ਦਾ ਪ੍ਰੋਫਾਈਲ ਅਮਰੀਕਨ ਸਿਸਟਮ 'ਚ ਕੀ ਹੈ ਜਿਹੜਾ ਕਿ ਉਹ ਆਪਣੇ ਸਿਟੀਜ਼ਨਸ ਨੂੰ ਐਡਵਾਈਜ਼ਰੀ ਦੇ ਤੌਰ ਦੇ ਉੱਤੇ ਦੇ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।